वर्का कड़ लें तुम औज़ बिल्लाहि मिनश शैतानिर रजीम बिस्मिल्लाहिर रहमानिर रहीम। मैं उमर दराज के ग्लासगो तो ਅੱਜ ਦੀ ਬੈਠਕ ਦੇ ਨਾਲ ਤੇ ਅੱਜ ਜਿਹੜੀ ਸ਼ਖਸੀਅਤ ਆ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਆ। ਉਹ ਚਾਚਾ ਜੀ ਨੇ ਮੇਰੇ ਤੇ ਪਾਕਿਸਤਾਨ ਦੇ ਵਿੱਚੋਂ ਉਕਾੜਾ ਤੋਂ ਨੇ ਤੇ ਚਾਚਾ ਜੀ ਮੁਖਤਾਰ ਅਹਿਮਦ ਮੁਖਤਾਰ। ਇਹ ਪੰਜਾਬੀ ਪੋਇਟਰੀ, ਪੰਜਾਬੀ ਕਲਾਮ ਤੇ ਪੰਜਾਬੀ ਸਕਾਫਤ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਆ ਤੇ ਇਹ ਬਹੁਤ ਹੀ ਅਰਸੇ ਤੋਂ ਯਾਨੀ ਕਿ ਪੰਜਾਬੀ ਸ਼ਾਇਰੀ ਕਰਦੇ ਆ ਰਹੇ ਆ। ਇਹਨਾਂ ਨੇ ਇੱਕ ਬੁੱਕ ਵੀ ਲਿਖੀ ਆ ਤੇ ਯਾਨੀ ਕਿ ਇਹ ਉਹ ਯਾਨੀ ਕਿ ਮੀਡੀਆ ਤੇ ਨਹੀਂ ਆਏ ਤੇ ਆਪਦੀ ਸ਼ਾਇਰੀ ਯਾਨੀ ਕਿ ਆਪਦੇ ਯਾਰਾਂ ਦੋਸਤਾਂ ਨੂੰ ਯਾਨੀ ਕਿ ਸੁਣਾਉਂਦੇ ਆ। ਮੈਂ ਜਦੋਂ ਪਾਕਿਸਤਾਨ ਅਕਸਰ ਚੱਕਰ ਲੱਗਦਾ ਜਿਨ੍ਹਾਂ ਨਾਲ ਗੱਪਸ਼ਪ ਹੁੰਦੀ ਹੈ ਤੇ ਕਾਫੀ ਅੱਛਾ ਮਹਿਸੂਸ ਹੁੰਦਾ। ਤੇ ਇਹਨਾਂ ਕੋਲ ਪੁੱਛਦੇ ਆ ਕਿ ਸ਼ਾਇਰੀ ਕਿਦੋਂ ਤੋਂ ਸ਼ੁਰੂ ਕੀਤੀ ਤੁਸੀਂ? ਹਾਂਜੀ ਚਾਚਾ ਜੀ। ਇਹ ਸ਼ਾਇਰ ਹਾਂਜੀ अस्सलाम वालेकुम। ਵਾਲੇਕੁਮ ਸਲਾਮ। ਹਾਂਜੀ ਸ਼ਾਇਰੀ ਸ਼ੁਰੂ ਕੀਤੀ ਆ ਸਨ 2000 ਚ। ਅੱਛਾ ਜੀ। ਇਹ ਕਿਤੋਂ ਸਿੱਖੀ ਹਾਂਜੀ ਵੀ ਆ ਜਾਂ ਉਦਾਂ ਹੀ ਯਾਨੀ ਕਿ? ਨਹੀਂ ਇਹ ਉਸੇ ਤਰ੍ਹਾਂ ਹੀ ਵੀ 40 ਸਾਲ ਤੋਂ ਬਾਅਦ 40 ਸਾਲ ਦੀ ਉਮਰ ਹੋ ਗਈ। ਹਾਂਜੀ ਜ਼ਿਮੀਂਦਾਰਾ ਕਰਦੇ ਸੀ, ਜ਼ਿਮੀਂਦਾਰ ਬਾਅਦ ਦੇ ਵਿੱਚ ਸ਼ੌਕ ਹੋਇਆ ਸ਼ਾਇਰੀ ਦਾ ਤੇ ਹਾਂਜੀ। ਅੱਲਾ ਦੀ ਤਰਫੋਂ ਹੀ ਕੰਮ ਸ਼ੁਰੂ ਹੋ ਗਿਆ। ਅੱਛਾ ਜੀ। ਫਿਰ ਇਹਦਾ ਉਸਤਾਦ ਵੀ ਫੜਨਾ ਪੈਂਦਾ ਹੈ। ਹਾਂਜੀ ਬਿਲਕੁਲ। ਹਾਂ ਉਸਤਾਦ ਸ਼ਾਇਰ ਮਸਕੀਨ ਸਾਹਿਬ ਆ ਰਨਾਲੇ ਖੁਰਦ ਦੇ ਅੱਛਾ ਜੀ। ਮਲੇ ਵਾਲੇ ਸਹੀ ਜੀ। ਤੇ ਉਹਨਾਂ ਨੇ ਫਿਰ ਇਹ ਸਿੱਖਿਆ ਦਿੱਤੀ ਨਾ ਰਬਾਈ ਦੀ, ਸ਼ੇਰ ਦੀ, ਅੱਛਾ ਜੀ। ਪਾਰ ਮੁਹੰਮਦ ਬਖਸ਼ ਦੀ ਉਹ ਜਿਹੜੀ ਬਹਿਰ ਆ ਹਾਂਜੀ ਉਹ ਉਸ ਹਿਸਾਬ ਨਾਲ ਅਸੀਂ ਉਹ ਜਿਹੜੀ ਨਾ ਉਸਤਾਦੀ ਸ਼ਾਇਰੀ ਆ ਅਰਫਾਨ ਕਲਾਮ ਲਿਖਿਆ ਜ਼ਿਆਦਾਤਰ। ਸਹੀ। ਤੁਹਾਨੂੰ ਸ਼ੌਕ ਸੀ ਫਿਰ ਤੁਸੀਂ ਸਿੱਖਿਆ? ਹਾਂਜੀ ਸ਼ੌਕ ਸੀ। ਤੇ ਇਹ ਤੁਸੀਂ ਪੜ੍ਹੇ ਕਿੰਨਾ ਯਾਨੀ ਕਿ ਕਿੰਨੀਆਂ ਕਲਾਸਾਂ ਪੜ੍ਹੇ ਤੁਸੀਂ? ਪੜ੍ਹਿਆ 10 ਹੀ ਆ, 10 ਪੜ੍ਹਿਆ ਸਿਰਫ। ਅੱਛਾ ਅੱਛਾ ਪੜ੍ਹਾਈ ਮਾਸ਼ਾਅੱਲਾ। ਦੇ ਵਿੱਚ ਤਾਂ ਜਿੰਨੀ ਵੀ ਜ਼ਿਆਦਾ ਹੋਵੇ ਉਨੀ ਚੰਗੀ ਆ। ਹਾਂਜੀ ਇਹ ਵੀ ਬਹੁਤ ਵੱਡੀ ਗੱਲ ਆ ਜੀ। 10 ਜਮਾਤਾਂ ਪੜ੍ਹ ਕੇ ਕਿਤਾਬਾਂ ਲਿਖਣੀਆਂ ਤੇ ਇਹ ਕੋਈ ਛੋਟੀ ਜੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਤੇ ਅੱਜ ਕੱਲ ਤੇ ਕੋਈ ਇੱਕ ਅੱਧੀ ਲਾਈਨ ਲਿਖਣੀ ਹੋਵੇ ਤਾਂ ਉਹ ਬੰਦਾ ਜਿਹੜਾ ਵਾ ਆਮ ਬੰਦਾ ਨਹੀਂ ਕਰ ਸਕਦਾ। ਤੁਸੀਂ ਕਿਤਾਬਾਂ ਲਿਖੀਆਂ, ਫਿਰ ਤੁਸੀਂ ਗਜ਼ਲਾਂ ਲਿਖੀਆਂ ਤੇ ਕਈ ਚੀਜ਼ਾਂ ਤੁਸੀਂ ਯਾਨੀ ਕਿ ਪਬਲਿਸ਼ ਵੀ ਨਹੀਂ ਕੀਤੀਆਂ। ਹਾਂਜੀ ਤੇ ਹਾਂਜੀ ਤੇ ਉਸਤਾਦ ਤੁਹਾਡੇ ਜਿਹੜੇ ਸੀਗੇ ਉਹ ਕਿੱਦਾਂ, ਤੁਹਾਡਾ ਉਹਨਾਂ ਨਾਲ ਕਿੱਦਾਂ ਮਿਲਾਪ ਹੋਇਆ? ਉਹਨਾਂ ਦਾ ਮਿਲਾਪ ਨਾਸਰ ਚਿਸ਼ਤੀ ਸਾਹਿਬ ਤਾਂਦਲੇ ਵਾਲੇ ਰਹਿੰਦੇ ਆ। ਅੱਛਾ ਜੀ। ਸੈਯਦ ਆ ਮਸ਼ਹੂਰ ਸ਼ਾਇਰ ਆ। ਅੱਛਾ ਜੀ। ਤੇ ਉਹਨਾਂ ਕੋ ਗਿਆ, ਉਹਨਾਂ ਨੇ ਆਖਿਆ ਮੈਂ ਤਾਂ ਦੂਰ ਆ ਤੇ ਮਸਕੀਨ ਸਾਹਿਬ ਆ ਤੇਰੇ ਕੋਲ ਰਨਾਲੇ ਖੁਰਦ ਦੇ ਵਿੱਚ, ਅੱਛਾ ਜੀ। ਉਹਦੇ ਕੋਲ ਜਾ, ਉਹ ਰਾਈ ਆ ਤੁਹਾਡੀ ਬਰਾਦਰੀ ਦਾ ਵੀ ਆ। ਅੱਛਾ ਜੀ। ਮਸਕੀਨ ਸਾਹਿਬ ਨੂੰ ਮਿਲਿਆ, ਫਿਰ ਉਹਨਾਂ ਨੇ ਸ਼ਾਗਿਰਦ ਬਣਾਇਆ। ਫਿਰ ਉਹਨਾਂ ਨੇ ਆਖਿਆ ਵੀ ਤੇਰੇ ਚ ਕਮੀਆਂ ਬੜੀਆਂ ਹੈ, ਅੱਛਾ ਜੀ। ਯਾਨੀ ਕਿ ਲਿਖ ਲੈਣਾ ਅੱਗੋਂ ਤੈਨੂੰ ਪਤਾ ਨਹੀਂ ਕੋਈ ਬਹਿਰ ਦਾ, ਕੋਈ ਗਜ਼ਲ ਦਾ, ਕੋਈ ਕਤੇ ਦਾ, ਕੋਈ ਰਬਾਈ ਦਾ ਵੀ ਕਿੰਨੀਆਂ ਲੈਣਾ ਚ ਹੁੰਦੀ ਆ। ਅੱਛਾ ਜੀ। ਫਿਰ ਹੌਲੀ ਹੌਲੀ 2 ਸਾਲ ਜਾਂਦਾ ਰਿਹਾ ਮੈਂ ਹਫ਼ਤੇ ਬਾਅਦ। ਹਾਂਜੀ। ਯਾਨੀ ਕਿ ਉਹਨਾਂ ਨੂੰ ਇਤਵਾਰ ਨੂੰ ਛੁੱਟੀ ਹੁੰਦੀ ਸੀ। ਅੱਛਾ ਜੀ। ਡੈਂਟ ਸੁਪਰੀਡੈਂਟ ਸੀ ਉੱਥੇ ਵਾਪਡਾ 'ਚ। ਸਹੀ। ਉਹਨਾਂ ਨੇ ਫਿਰ ਸਿੱਖਿਆ ਮੈਨੂੰ ਇਤਵਾਰ ਨੂੰ, ਹਰ ਇਤਵਾਰ ਜਾਂਦਾ ਰਿਹਾ ਤੇ ਫਿਰ ਆਸਤਾ ਆਸਤਾ ਉਹਨਾਂ ਨੇ ਗੁਰ ਦੱਸੇ ਸਿੱਖਿਆ, ਦੱਸੀ ਵੀ ਇਸ ਤਰ੍ਹਾਂ ਲਿਖਣਾ। ਤੇ ਹੁਣ ਵੀ ਕਿਤਾਬ ਲਿਖਣ ਦਾ ਵੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਵੀ ਯਾਨੀ ਕਿ ਹੁਣ ਕਿਤਾਬ ਲਿਖਣ ਦਾ ਵੀ ਉਹਨਾਂ ਨੇ ਕਿਹਾ। ਪੱਕੇ ਸ਼ਾਗਿਰਦ ਹੋ ਗਏ ਹੁਣ ਤੁਸੀਂ ਆਪਦਾ ਯਾਨੀ ਕਿ ਕੋਈ ਕਲਾਮ ਲਿਖ ਸਕਦੇ ਹੋ, ਆਪਦਾ ਬਣਾ ਸਕਦੇ ਹੋ। ਬਾਕੀ ਇੱਕ ਇੰਗਲੈਂਡ ਦਾ ਬੰਦਾ ਸੀ, ਉਹਨੇ ਫਿਰ ਪੈਸੇ ਦਿੱਤੇ ਤੇ ਉਹ ਕਿਤਾਬਾਂ ਜਿਹੜੀਆਂ ਤੁਹਾਡੀ ਪਬਲਿਸ਼ ਸ਼ਬਦ। ਹਾਂਜੀ। ਤੇ ਟੋਟਲ ਕਿੰਨੀਆਂ ਕਿਤਾਬਾਂ ਤੁਸੀਂ ਲਿਖੀਆਂ? 4 ਲਿਖੀਆਂ ਵਾ, ਤੁਲੂਏ ਫੈਜ਼, ਇਸਰਾਰੇ ਫੈਜ਼, ਮਾਸ਼ਾਅੱਲਾ। ਆਸਾਂ ਸਹੀ। ਤੇ ਇੱਕ ਫੈਜ਼ ਰਵਾਂ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਇਹ ਕੰਮਕਾਰ ਦੇ ਵਿੱਚ ਫਿਰ ਉਹਨਾਂ ਲਿਖਿਆ ਨਹੀਂ ਜਾਂਦਾ, ਨਾ ਇਹਨਾਂ ਸੁਣਾਇਆ ਜਾਂਦਾ। ਆਪਦੇ ਦੋਸਤਾਂ 'ਚ ਬੈਠਿਆਂ ਫਿਰ ਕੋਈ ਸ਼ੇਰ ਸੁਣਾ ਦਈਦੇ ਆ, ਇਹ ਕਲਾਮ ਸੁਣਾ ਦਈਦਾ ਹੈ। ਹਾਂਜੀ। ਤੇ ਹਾਂਜੀ ਬਾਕੀ ਉਹਨਾਂ ਨੇ ਸਿੱਖਿਆ ਚੰਗੀ ਦਿੱਤੀ ਆ, ਸ਼ੇਰ, ਗਜ਼ਲ, ਰਬਾਈ, ਨਾਤ, ਨਜ਼ਮ ਸਾਰਾ ਕੁਝ ਲਿਖ ਲਈਦਾ ਹੈ। ਅੱਛਾ ਜੀ। ਨਜ਼ਮ, ਸ਼ੇਰ, ਗਜ਼ਲ ਇਹ ਡਿਫਰੈਂਟ ਹੁੰਦੇ ਆ ਜਾਂ ਇਹਨਾਂ ਦਾ ਜਿਹੜਾ ਵਜ਼ਨ ਜਾਂ ਇਹਨਾਂ ਦਾ ਜਿਹੜੀ ਉਹ ਚੀਜ਼ ਆ ਉਹ ਯਾਨੀ ਕਿ? ਗਜ਼ਲ ਲਹਿਦਾ ਹੁੰਦੀ ਆ, ਉਹ ਗਾਣੇ ਦੀ ਸ਼ਕਲ 'ਚ ਹੁੰਦੀ ਆ, ਗਜ਼ਲ। ਲੇਕਿਨ ਗਜ਼ਲ ਸ਼ੇਰ ਇੱਕ ਹੀ ਹੁੰਦਾ ਹੈ। ਅੱਛਾ ਜੀ। ਉੱਪਰ ਮਤਲਾ ਹੁੰਦਾ, ਥੱਲੇ ਉਹ ਇੱਕ ਉਹਦਾ ਜਵਾਬ ਹੁੰਦਾ ਹੈ, ਯਾਨੀ ਕਿ 2 ਲੈਣਾ ਜੀ ਉਹਨੂੰ ਗਜ਼ਲ ਅਸੀਂ ਕਹਿੰਦੇ ਹਾਂ। ਅੱਛਾ ਜੀ। ਜਦੋਂ 3 ਲੈਣਾ 'ਚ ਹੋ ਜਾਏਗੀ ਉਹ ਗਾਣਾ ਬਣ ਜਾਏਗਾ। ਅੱਛਾ ਜੀ।
ਗਾਣੇ ਦੀ ਸ਼ਕਲ ਹੁੰਦੀ ਹੈ। ਸਹੀ। ਰਬਾਈ ਜਿਹੜੀ ਉਹ 4 ਲੈਣਾ ਚ ਹੁੰਦੀ ਹੈ, ਕਥਾ ਵੀ 4 ਲੈਣਾ ਚ, ਹਾਂਜੀ ਸ਼ੇਰ 2 ਲੈਣਾ ਚ। ਸਹੀ। ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਲਿਖੇ ਆ। ਮੈਂ ਜ਼ਿਆਦਾ ਉਹਨਾਂ ਦੀ ਬਹਿਰ ਲਿਖਦਾ, ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੇ ਕਲਾਮ ਲਿਖਿਆ ਹੈ ਹਾਂਜੀ ਉਸ ਤਰ੍ਹਾਂ ਲਿਖਦਾ। ਜੇ ਕਹੋ ਤੇ ਉਹਨਾਂ ਦਾ ਇੱਕ ਸ਼ੇਰ ਜਿਹੜਾ ਮੈਂ ਆਪਣਾ ਲਿਖਿਆ ਉਹ ਸੁਣਾ ਹਾਂਜੀ ਦਿੰਦਾ। ਹਾਂਜੀ ਬਿਸਮਿਲ੍ਲਾ ਬਿਸਮਿਲ੍ਲਾ ਕਰੋ ਬਿਸਮਿਲ੍ਲਾ। ਹਾਂ। ਈਦ ਸਜਦੀ ਏ ਨਾਲ ਯਾਰਾਂ ਦੇ, ਮਾਸ਼ਾਅੱਲਾ। ਤੇ ਯਾਰ ਹੋਣ ਤੇ ਈਦਾਂ, ਹੂੰ। ਖਾਣ ਨੂੰ ਭਾਵੇਂ ਕੁਝ ਨਾ ਹੋਵੇ, ਪਿਆਰ ਹੋਣ ਤੇ ਈਦਾਂ। ਹਾਏ ਹਾਏ ਕੀ ਬਾਤ ਹੈ, ਮਾਸ਼ਾਅੱਲਾ। ਹਾਂਜੀ ਵੈਰੀ ਗੁੱਡ। ਹੱਕ ਲਾਲ ਦੀ ਰੋਜ਼ੀ ਚੰਗੀ, ਹਾਂਜੀ ਘਰ ਹਰਾਮ ਨਹੀਂ ਵਾੜੀ ਦਾ, ਹਾਂਜੀ ਤੱਤੀ ਰੋਟੀ ਮੂੰਹ ਵਿੱਚ ਪਾ ਕੇ ਮੂੰਹ ਆਪਣਾ ਨਹੀਂ ਸਾੜੀਦਾ। ਹਾਂਜੀ ਯਾਨੀ ਕਿ ਪੰਜਾਬੀ, ਠੇਠ ਪੰਜਾਬੀ, ਯਾਨੀ ਕਿ ਪੰਜਾਬੀ ਜਿਹੜੀ ਸਮਝ ਵੀ ਆਉਂਦੀ ਆਪਣੇ ਲੋਕਾਂ ਨੂੰ। ਹਾਂਜੀ, ਹਾਂਜੀ ਯਾਨੀ ਕਿ ਇਹ ਬਹਿਰ ਸਰਕਾਰ ਮੀਆਂ ਮੁਹੰਮਦ ਬਖਸ਼ ਦੀ ਲਿਖੀ ਆ। ਹਾਂਜੀ ਉਹਨਾਂ ਨੇ ਜਿਸ ਤਰ੍ਹਾਂ ਸ਼ਾਇਰੀ ਕੀਤੀ ਹਾਂਜੀ ਉਸੇ ਤਰ੍ਹਾਂ ਉਹ ਬਹਿਰ ਨਹੀਂ ਛੱਡੀ, ਉਹੀ ਕਲਾਮ ਉਸ ਤਰੀਕੇ ਦੇ ਸਾਥ। ਯਾਨੀ ਕਿ ਕਲਾਮ ਤਾਂ ਆਪਣਾ ਆਪਣਾ ਹੁੰਦਾ ਹੈ। ਹਾਂਜੀ ਯਾਨੀ ਕਿ ਉਹਨਾਂ ਦਾ ਸਟਾਈਲ, ਉਹਨਾਂ ਦਾ ਜਿਹੜਾ ਵਾ ਉਹ ਗੱਲਬਾਤ ਦਾ ਅੰਦਾਜ਼, ਯਾਨੀ ਕਿ ਤੁਸੀਂ ਉਹਨਾਂ ਨੂੰ ਆਪਦੇ ਗੱਲ ਤਾਂ ਆਈਡੀਅਲ ਆਪਣੀ ਮੰਨ। ਆਪਣੀ, ਲੇਕਿਨ ਉਹ ਪੂਰਾ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ। ਹਾਂਜੀ ਉਸਤਾਦ ਨੂੰ ਮੈਂ ਆਖਿਆ, ਮੈਂ ਕਿਹਾ ਉਸਤਾਦ ਸਾਹਿਬ ਕਤੇ ਦਾ ਨਹੀਂ ਪਤਾ, ਹਾਂਜੀ ਵੀ ਕਤੇ ਦੱਸੋ। ਹਾਂਜੀ। ਕਹਿਣ ਲੱਗੇ ਤੂੰ ਲਿਖ ਤੇ ਫਿਰ ਤੈਨੂੰ ਪਤਾ ਲੱਗੇਗਾ। ਅੱਛਾ ਜੀ। ਉਹਨਾਂ ਨੇ ਕਥਾ ਲਿਖਾਇਆ ਤੇ ਉਸੇ ਟਾਈਮ ਮੈਨੂੰ ਕਹਿਣ ਲੱਗੇ ਵੀ ਤੂੰ ਵੀ ਕਥਾ ਲਿਖ। ਹਾਂਜੀ ਮੈਂ ਕਿਹਾ ਉਸਤਾਦ ਜੀ ਇਹ ਤਾਂ ਇਕੱਲੇ ਬਹਿ ਕੇ ਲਿਖਿਆ ਜਾਂਦਾ ਹੈ, ਹਾਂਜੀ ਇਹ ਇਸ ਤਰ੍ਹਾਂ ਇੱਕੋ ਵਾਰੀ ਯਕਦਮ ਮੇਰੇ ਕੋਲ ਨਹੀਂ। ਆਖੇ ਤੂੰ ਲਿਖ ਲਏਗਾ। ਹਾਂਜੀ। ਤੂੰ ਹੁਣ ਮੈਂ ਪਾਸੇ ਬਹਿ ਕੇ ਕਥਾ ਮੁਕੰਮਲ ਕਰਨਾ ਸੀ। ਅੱਛਾ ਜੀ। ਉਹਨਾਂ ਨੇ ਮੈਨੂੰ ਲਿਖਾਇਆ ਸੀ, ਤਾਰੇ ਸੋਹਣੇ ਤੇ ਚੰਨ ਵੀ ਸੋਹਣਾ ਹੈ, ਅੱਛਾ ਜੀ। ਫਲਕ ਤੇ ਚੰਨ ਦਾ ਫੱਬਣ ਵੀ ਸੋਹਣਾ ਹੈ। ਹਾਏ ਹਾਏ ਮਾਸ਼ਾਅੱਲਾ। ਤਾਰੇ ਸੋਹਣੇ ਤੇ ਚੰਨ ਵੀ ਸੋਹਣਾ ਹੈ, ਫਲਕ ਤੇ ਚੰਨ ਦਾ ਫੱਬਣ ਵੀ ਸੋਹਣਾ ਹੈ। ਮਸਕੀਨ ਇਹਨਾਂ ਨੂੰ ਜੈ ਬਣਾਇਆ, ਮੈਂ ਸੁਣਿਆ ਉਹਦਾ ਸੱਜਣ ਵੀ ਸੋਹਣਾ ਹੈ। ਹਾਂਜੀ ਮਾਸ਼ਾਅੱਲਾ ਜ਼ਬਰਦਸਤ ਹੈ। ਤੇ ਉਹ ਮੈਂ ਹੁਣ ਜਵਾਬ 'ਚ ਕਥਾ ਲਿਖਿਆ। ਅੱਛਾ ਜੀ, ਤੁਸੀਂ ਉਹ ਫਿਰ ਕਥਾ ਦੀ ਇਹਦੇ ਗਲਤੀ ਨਹੀਂ, ਮੁਕਾਬਲੇ ਤੇ ਲਿਖਿਆ, ਯਾਨੀ ਕਿ ਉਹਨਾਂ ਮੁਕਾਬਲੇ ਨੇ। ਦੇ ਲਿਖਿਆ, ਗਲਤੀ ਹਾਂਜੀ ਨਹੀਂ ਹੋਈ। ਹਾਂਜੀ ਉਸਤਾਦ ਨੇ ਸ਼ਾਬਾਸ਼ ਦਿੱਤੀ ਵੀ ਬਹੁਤ ਸੋਹਣਾ ਹੈ। ਹਾਂਜੀ। ਮੇਰਾ ਯਾਰ ਸੋਹਣਾ, ਅਦਾ ਵੀ ਸੋਹਣੀ, ਕੋਲੋਂ ਲੰਘ ਕੇ ਆਵੇ ਹਵਾ ਵੀ ਸੋਹਣੀ। ਹਾਏ ਹਾਏ ਕੀ ਮੇਰਾ ਬਾਤ। ਯਾਰ ਸੋਹਣਾ, ਅਦਾ ਵੀ ਸੋਹਣੀ, ਕੋਲੋਂ ਲੰਘ ਕੇ ਆਵੇ ਹਵਾ ਵੀ ਸੋਹਣੀ। ਮੁਖਤਾਰ ਮੇਰੇ ਤੇ ਰਹਿਮ ਜੀ ਆਵੇ, ਕਰਦਾ ਮੇਰੇ ਲਈ ਦੁਆ ਵੀ ਸੋਹਣੀ। ਮਾਸ਼ਾਅੱਲਾ। ਹਾਂਜੀ ਬਿਲਕੁਲ ਬਿਲकुल, ਇਹ ਬਹੁਤ ਡੂੰਘੀ ਇੱਕ ਗੱਲ ਆ। ਹਾਂਜੀ ਇਹ ਬਹੁਤ ਇੱਕ ਗਹਿਰਾ ਹੈ। ਤਰੀਕਾ ਆ ਗਿਆ, ਇੱਕ ਫਿਰ ਉਹ ਹਾਂਜੀ ਕਲਾਮ ਸੋਹਣਾ ਲਿਖਿਆ ਗਿਆ। ਹਾਂਜੀ ਯਾਨੀ ਕਿ ਮਾਰਫਤ ਦੇ ਵਿੱਚ ਆ ਜਾਂਦਾ ਨਾ, ਇਹ ਬਹੁਤ ਯਾਨੀ ਕਿ ਬਹੁਤ ਵੱਡੀ ਗੱਲ ਜ਼ਿਆਦਾਤਰ ਹੈ। ਜਿਹੜੇ ਆਪਣਾ ਕਲਾਮ ਇਹ ਲਿਖਿਆ ਹੈ, ਹਾਂਜੀ ਤੇ ਅੱਜ ਕੱਲ੍ਹ ਦੇ ਗੱਭਰੂ ਜਾਂ ਬੱਚੇ ਨਹੀਂ ਸੁਣਦੇ, ਲੇਕਿਨ ਇਹ 'ਚ ਫਾਇਦੇ ਬੜੇ ਆ। ਇਹਦੇ 'ਚ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ, ਬਹੁਤ ਯਾਨੀ ਕਿ ਪਾਵਰਫੁਲ ਗੱਲ ਆ। ਇਹਦੇ ਵਿੱਚ ਜਿਹੜੀ ਹਵਾ ਵੀ ਕੋਲੋਂ ਲੰਘ ਕੇ ਆਉਂਦੀ, ਉਹ ਵੀ ਬੜੀ ਸੋਹਣੀ, ਤੇ ਕੋਈ ਨਿੱਕੀ ਜਿਹੀ ਗੱਲ ਨਹੀਂ। ਤੇ ਮਾਸ਼ਾਅੱਲਾ ਬਹੁਤ ਜਿਹੜੀ ਹੈ ਡੂੰਘੀ ਗੱਲ ਆ। ਤੇ ਹੋਰ ਵੀ ਕੁਛ ਕੋਈ ਨਾਤ ਵੀ ਲਿਖਦੇ ਹੋ ਜਾਂ ਆਪਣਾ ਕੋਈ ਕਲਾਮ ਸੂਫਿਆਨਾ? ਨਾਤ ਵੀ ਲਿਖ ਲਈਦੇ ਆ, ਸੂਫੀਆਨਾ ਕਲਾਮ ਵੀ, ਇਹ ਰਬਾਈਆਂ ਦੀ ਸ਼ਕਲ 'ਚ। ਹਾਂਜੀ ਯਾਨੀ ਕਿ ਇੱਕ ਤੁਹਾਨੂੰ ਰਬਾਈ ਸੁਣਾ ਦਿੰਦਾ ਹਾਂਜੀ ਬਿਸਮਿਲ੍ਲਾ। ਤੇ ਯਾਨੀ ਕਿ ਹੁਣ ਮੇਰੇ ਕੋ ਉਹ ਹੈ ਨਹੀਂ ਹਾਂਜੀ ਨਹੀਂ ਕੋਈ ਨਹੀਂ ਮਸਲਾ। ਕੋਈ ਆਪਣਾ ਹੋਰ ਜ਼ਿਹਨ 'ਚ ਕੋਈ ਜੇ ਕੋਈ ਸ਼ਾਇਰੀ ਜਾਂ ਕੋਈ ਆਉਂਦੀ ਆ, ਕਿਉਂਕਿ ਯਕਦਮ ਬੰਦੇ ਨੂੰ ਕਈ ਦਫਾ ਉਹ ਬੰਦਾ ਸੋਚਦਾ ਨਹੀਂਗਾ, ਉਹ ਕਈ ਦਫਾ ਹੋ ਜਾਂਦੀ, ਡਿਸਟਰਬੈਂਸ ਹੋ ਜਾਂਦੀ। ਕੋਈ ਮਸਲਾ ਨਹੀਂ, ਹੋਰ ਜਿਹੜੀ ਕੋਈ ਚੀਜ਼ ਆਉਂਦੀ ਆ ਉਹ ਸੁਣਾ ਦਿਓ। ਰਬਾਈ ਉਹੀ ਯਾਦ ਆ ਗਈ ਆ ਹਾਂਜੀ ਵੀ ਸਾਰਾ ਇਲਮ ਜ਼ਮਾਨੇ ਦਾ ਪੜ੍ਹੀ ਜਾਂਦੇ, ਕੋਈ ਪਿਆਰ ਦਾ ਸਬਕ ਤੇ ਪੜ੍ਹਦਾ ਨਹੀਂ। ਹਾਂਜੀ ਬਿਲਕੁਲ। ਜੰਗ ਨਫ਼ਰਤ ਦੀ ਲੱਗੀ ਜ਼ਮਾਨੇ ਅੰਦਰ, ਹਾਂਜੀ ਕੋਈ ਪਿਆਰ ਦੀ ਜੰਗ ਤੇ ਲੜਦਾ ਨਹੀਂ। ਹਾਂ ਦਸਤਕ ਦੇਣ ਸ਼ੈਤਾਨ ਦੇ ਜਾ ਬੂਹੇ, ਹਾਂ ਰੱਬ ਦੇ ਘਰ ਤੇ ਵੜਦਾ ਨਹੀਂ। ਹਾਂਜੀ ਲੱਤਾਂ ਹੇਠੋਂ ਦੀ ਸਾਰੇ ਕੰਨ ਫੜਦੇ, ਕੰਨ ਸਿੱਧੇ ਮੁਖਤਾਰ ਕੋਈ ਫੜਦਾ ਨਹੀਂ। ਹਾਂਜੀ ਬਿਲਕੁਲ, ਬਹੁਤ ਵੱਡੀ ਗੱਲ ਆ। ਬਿਲਕੁਲ ਕੰਮ ਕਰੀਏ, ਕੰਮ ਦੀ ਵੰਡ ਹੋਵੇ, ਹਾਂਜੀ ਤੇ ਬਿਨਾਂ ਵੰਡ ਤੋਂ ਕੰਮ ਨਹੀਂ ਹੋ ਸਕਦਾ। ਹਾਂਜੀ ਕੰਮ ਵੰਡ ਦੇ ਨਾਲ ਜੇ ਹੋ ਜਾਵੇ, ਹਾਂਜੀ ਫਿਰ ਕੰਮ ਦਾ ਗਮ ਨਹੀਂ ਹੋ ਸਕਦਾ। ਹਾਂਜੀ ਜਦੋਂ ਕੰਮ ਹੋਵੇ ਉਦੋਂ ਕੰਮ ਮਿੱਠਾ, ਹਾਂਜੀ ਉਦੋਂ ਮਿੱਠਾ ਚੰਮ ਨਹੀਂ ਹੋ ਸਕਦਾ। ਮਾਸ਼ਾਅੱਲਾ। ਕਰੇ ਫੈਸਲਾ ਸਹੀ ਮੁਖਤਾਰ ਹਾਕਮ, ਫਿਰ ਕਦੇ ਜ਼ੁਲਮ ਨਹੀਂ ਹੋ ਸਕਦਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਅਗਰ ਤੁਹਾਡਾ ਹਾਕਮ ਚੰਗਾ ਵਾ ਤੇ ਫਿਰ ਜਿਹੜਾ ਵਾ ਉਹ
ਜਿਹੜਾ ਵਾ ਤੇ ਸਰਕਾਰ ਦੇ ਬਾਰੇ ਚ ਵੀ ਰਬਾਈਆਂ ਲਿਖੀਆਂ। ਹਾਂਜੀ ਫਿਰ ਮੁਲਾਕਾਤ ਹੋਏਗੀ, ਉਹ ਵੀ ਸੁਣਾਉਂਗਾ, ਕੋਈ ਦੋ ਕੁ ਸੁਣਾ ਦੇਣਾ। ਹਾਂਜੀ ਬਿਸਮਿਲ੍ਲਾ ਕਰੋ। ਹਾਂਜੀ, ਫਿਰ ਉਹ ਆਇਆ ਵਕਤ ਵਿਸਾਲ ਦਾ ਨਬੀ ਉੱਤੇ ਕਰਨ ਇਜ਼ਰਾਈਲ ਸਲਾਮ ਆਇਆ। ਹਾਂਜੀ ਮੈਨੂੰ ਰੱਬ ਨੇ ਭੇਜਿਆ ਸੋਹਣਿਆ ਵੇ, ਅਰਸ਼ ਉੱਤੋਂ ਮੈਂ ਤੇਰਾ ਗੁਲਾਮ ਆਇਆ। ਹਾਂਜੀ ਕਿਆ ਬਾਤ। ਆਇਆ ਵਕਤ ਵਿਸਾਲ ਦਾ ਨਬੀ ਉੱਤੇ ਕਰਨ ਇਜ਼ਰਾਈਲ ਸਲਾਮ ਆਇਆ। ਹੂੰ ਮੈਨੂੰ ਰੱਬ ਨੇ ਭੇਜਿਆ ਸੋਹਣਿਆ ਵੇ, ਅਰਸ਼ ਉੱਤੋਂ ਮੈਂ ਤੇਰਾ ਗੁਲਾਮ ਆਇਆ। ਹੂੰ ਪੈ ਗਈ ਏ ਸੋਹਣਿਆ ਲੋੜ ਤੇਰੀ, ਹੂੰ ਮੈਂ ਤੇ ਰੱਬ ਦਾ ਦੇਣ ਪੈਗਾਮ ਆਇਆ। ਹਾਏ ਹਾਏ ਹਾਏ। ਬਹਿ ਰਹਿਣਾ ਨੀ ਸਦਾ ਮੁਖਤਾਰ, ਇੱਥੇ ਚੱਲਦਾ ਆਦਮ ਤੋਂ ਇਹ ਨਿਜ਼ਾਮ ਆਇਆ। ਬਿਲਕੁਲ ਜੀ ਏਦਾਂ ਹੀ। ਤੇ ਨਬੀ ਪਾਕ ਦੀ ਕਿੰਨੀ ਏ ਸ਼ਾਨ ਉੱਚੀ, ਰੱਬ ਇਸ ਦੀਆਂ ਸਿਫਤਾਂ ਕਰਦਾ ਰਿਹਾ। ਹਾਂ ਲੱਖਾਂ ਨਾਲ ਬਣਾ ਕੇ ਨਬੀਆਂ ਨੂੰ, ਹੂੰ ਫਿਰ ਇਸ ਦਾ ਹੀ ਕਲਮਾ ਭਰਦਾ ਰਿਹਾ। ਹਾਏ ਹਾਏ। ਮਹਿਬੂਬ ਲਾ ਕੇ ਅਰਸ਼ ਉੱਤੇ, ਹਾਂਜੀ ਬਾਣੇ ਆਸ਼ਿਕ ਹੁਸਨ ਤੇ ਮਰਦਾ ਰਿਹਾ। ਮਾਸ਼ਾ ਅੱਲਾਹ। ਹਾਂਜੀ ਉਹਨ ਕਹਿਣ ਤੋਂ ਪਹਿਲੋਂ ਮੁਖਤਾਰ ਯਾਰਾ ਰੱਬ ਇਸ਼ਕ ਨਬੀ ਨਾਲ ਕਰਦਾ ਰਿਹਾ। ਬਿਲਕੁਲ ਜੀ ਏਦਾਂ ਹੀ ਹੈ। ਬਿਲਕੁਲ ਬਿਲਕੁਲ ਏਦਾਂ ਹੀ। ਤੇ ਰੱਬਾ ਤੇਰੀ ਅਵਲੜੀ ਏ ਖੇਡ ਸਾਰੀ, ਹੂੰ ਆਪੇ ਆਵਾਜ਼ ਮਾਰੇ ਆਪੇ ਬੋਲਦਾ ਏ, ਹੂੰ ਆਪੇ ਪੀਰ ਤੇ ਆਪੇ ਮੁੱਲਾ ਬਣ ਕੇ ਹੂੰ ਬੂਹਾ ਜਾ ਮਸੀਤ ਦਾ ਖੋਲਦਾ ਏ। ਹੂੰ ਆਪੇ ਸੱਸੀ ਤੇ ਆਪੇ ਪੁੰਨਣ ਬਣ ਕੇ ਹੂੰ ਫਲਾਂ ਵਿੱਚ ਤੂੰ ਆਪ ਨੂੰ ਰੋਲਦਾ ਏ। ਹੂੰ ਤੇਰੀ ਸਮਝ ਲਈ ਯਾਰ ਮੁਖਤਾਰ ਬੋਲੇ ਰੰਗ ਰੰਗ ਦੀ ਬੋਲੀਆਂ ਬੋਲਦਾ ਏ। ਹਾਏ ਹਾਏ ਕਿਆ ਬਾਤ। ਮਾਸ਼ਾ ਅੱਲਾਹ ਜ਼ਬਰਦਸਤ। ਤੇ ਰੱਬਾ ਤੇਰੀ ਅਵਲੜੀ ਏ ਖੇਡ ਸਾਰੀ। ਹੂੰ ਤੇ ਇਹਦੇ ਅੱਗੇ ਰਬਾਈ ਆਈ ਬਈ ਕੱਲਾ ਰੱਬ ਸੀ ਪਹਿਲੋਂ ਅਰਸ਼ ਉੱਤੇ, ਹਾਂਜੀ ਕੱਲਾ ਰੱਬ ਸੀ ਪਹਿਲੋਂ ਅਰਸ਼ ਉੱਤੇ, ਹੂੰ ਫਿਰ ਆਦਮ ਦੀ ਮੂਰਤ ਬਣਾ ਬੈਠਾ, ਹੂੰ ਦੇ ਕੇ ਹੁਕਮ ਮਲਾਇਕਾ ਨੂੰ ਸਜਦੇ ਦਾ, ਹੂੰ ਗਲ ਲਾਹਨਤ ਇਬਲੀਸ ਦੇ ਪਾ ਬੈਠਾ, ਹਾਂਜੀ ਹੋ ਕੇ ਆਸ਼ਿਕ ਆ ਮੁਹੰਮਦ ਦਾ, ਹੂੰ ਪਰਦਾ ਮੀਮ ਦਾ ਪਿਛਾਂ ਹਟਾ ਬੈਠਾ, ਕਿਆ ਬਾਤ। ਬਣ ਕੇ ਆਦਮ ਦੀ ਯਾਰ ਮੁਖਤਾਰ ਸੂਰਤ ਰੱਬ ਅਰਸ਼ੋਂ ਫਰਸ਼ ਤੇ ਆ ਬੈਠਾ। ਹਾਏ ਹਾਏ ਕਿਆ ਬਾਤ ਹੈ। ਬਹੁਤ ਬਹੁਤ ਗਹਿਰਾਈ ਵਾਲੀ ਗੱਲ ਹੈ। ਹਾਂਜੀ, ਤੇ ਇਹ ਸ਼ਾਇਰੀ ਤੁਸੀਂ ਜਦੋਂ ਕਰਦੇ ਹੋ, ਇਹ ਨਾਲ ਲਿਖਦੇ ਹੋ ਜਾਂ ਜ਼ਿਹਨ 'ਚ ਹੀ ਰੱਖਦੇ ਹੋ, ਫਿਰ ਆ ਕੇ ਤੁਸੀਂ ਯਾਨੀ ਕਿ ਉਹ ਤੁਹਾਡੇ ਨਕਸ਼ੇ ਹੋ ਜਾਂਦੀ ਹੈ? ਮਾਹੌਲ ਬਣਾਉਣਾ ਪੈਂਦਾ ਹੈ। ਹਾਂਜੀ ਯਾਨੀ ਕਿ ਸੋਚ। ਤੇ ਜਦੋਂ ਉਹ ਸਾਰੇ ਕੰਮ ਜਿਹੜੇ ਚੱਕਦੇ ਅਸੀਂ ਜ਼ਿਮੀਂਦਾਰ ਮੈਂ ਕਰਦਾ, ਉਹ ਸਾਰੇ ਕਰਕੇ ਹਾਂਜੀ ਅਗਰ ਟਾਈਮ ਬਣਿਆ ਰਾਤ ਦਾ ਟਾਈਮ, ਸਰਦੀਆਂ ਦਾ, ਹਾਂਜੀ ਗਰਮੀਆਂ ਦੇ ਦਿਨ ਦਾ ਟਾਈਮ, ਉਹ ਫਿਰ ਟਾਈਮ ਫਰੈਸ਼ ਹੋ ਕੇ ਫਿਰ ਉਹ ਇਕੱਲੇ ਹੋ ਕੇ। ਆਪਣੇ ਇਕੱਲੇ ਹੋ ਕੇ ਆਪਣੇ ਤੇ ਉਹ ਤਾਰੀ ਨਾਤ ਲਿਖਣੀ ਆ, ਹਾਂਜੀ ਰਬਾਈ ਲਿਖਣੀ, ਤਾਰੀ ਕਰਨੀ ਆ, ਹਾਂਜੀ ਜਾਂ ਤੁਰੇ ਫਿਰਦਿਆਂ ਕੋਈ ਕਿਸੇ ਦੀ ਗੱਲ ਲੈ ਲੈਣੀ। ਹਾਂਜੀ ਜਿੱਦਾਂ ਇੱਕ ਮਲੰਗ ਨੂੰ ਵੇਖ ਕੇ ਤੇ ਮੈਂ ਇੱਕ ਗੱਲ ਲਿਖ ਲਈ ਉਸੇ ਟਾਈਮ। ਹਾਂਜੀ ਜਟਾ ਲੰਮੀਆਂ ਸਿਰ ਵਿੱਚ ਖਾਕ ਪਾ ਕੇ ਹਾਂਜੀ ਬਣਿਆ ਆਪਣੇ ਆਪ ਚ ਪੀਰ ਫਿਰਦਾ, ਹਾਂਜੀ ਰਾਂਝਾ ਬਣਦਾ ਹੈ ਤਖਤ ਹਜ਼ਾਰੇ ਦਾ, ਹਾਂਜੀ ਫੜ ਵੰਜਲੀ ਲੱਭਦਾ ਹੀਰ ਫਿਰਦਾ, ਹਾਂਜੀ ਅੰਨੀ ਮੁੰਦਰਾ ਹੱਥ ਵਿੱਚ ਫੜ ਕਾਸਾ, ਹੂੰ ਦਰ ਦਰ ਮੰਗਦਾ ਜਿਵੇਂ ਫਕੀਰ ਫਿਰਦਾ, ਹੂੰ ਕਹਿਣਾ ਨਫਸ ਦਾ ਯਾਰ ਮੁਖਤਾਰ ਮੰਨ ਕੇ ਮੱਲੀ ਹਿਰਸ ਦੀ ਯਾਰ ਜਗੀਰ ਫਿਰਦਾ, ਓਏ ਹੋਏ ਸਹੀ। ਕਹਿਣਾ ਨਫਸ ਦਾ ਯਾਰ ਮੁਖਤਾਰ ਮੰਨ ਕੇ ਹਾਂਜੀ ਮੱਲੀ ਹਿਰਸ ਦੀ ਯਾਰ ਜਗੀਰ ਫਿਰਦਾ। ਹਾਂਜੀ। ਉਹ ਕਹਿੰਦਾ ਆਪਣੇ ਆਪ ਚ ਮੈਂ ਰਾਂਝਾ ਬਣ ਗਿਆ, ਮੈਂ ਪੀਰ ਬਣ ਗਿਆ, ਆਪ ਵੀ ਮੈਚ ਤੇ ਆਉਂਦੇ। ਹੁਲੀਏ ਦੇ ਨਾਲ ਨਹੀਂ। ਹਾਂਜੀ ਤੇ ਇਸ ਤਰ੍ਹਾਂ ਸ਼ਾਇਰ ਜਿਹੜਾ ਕਿਸੇ ਵੱਲ ਵੇਖ ਕੇ ਵੀ, ਕੋਈ ਗੱਲ ਵੇਖ ਕੇ ਵੀ ਉਹਨੂੰ ਸ਼ੁਰੂ ਕਰ ਦਿੰਦਾ ਰਬਾਈ ਨੂੰ। ਯਾਨੀ ਕਿ ਉਹਦੇ ਉਸ ਤੋਂ ਬਾਅਦ ਸੈੱਟ ਕਰੀ ਦੀ, ਸੈੱਟ ਕਰਕੇ ਉਸਤਾਦ ਕੋ ਚੈੱਕ ਕਰਾਈ ਦੀ ਆ। ਅਜੇ ਵੀ ਅਜੇ ਵੀ ਉਸਤਾਦ ਕੋ ਚੈੱਕ ਕਰਨਾ, ਉਸਤਾਦ ਅਜੇ ਯਾਨੀ ਵੀ ਕਿ ਹੈਗੇ ਉਸਤਾਦ ਅਜੇ ਵੀ ਜਾਂਦੇ ਰਹਿੰਦੇ ਜੀ? ਹੈਗੇ ਆ, ਫਿਰ ਉਹਨਾਂ ਕੋ ਫੋਨ ਤੇ ਚੈੱਕ ਕਰਾ ਲਈ ਦੀ ਆ। ਸਹੀ। 20 ਸਾਲ ਹੋ ਗਏ ਮੈਨੂੰ ਸ਼ਾਗਿਰਦੀ ਆ। ਅੱਛਾ ਮਾਸ਼ਾਅੱਲਾ, ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। 20 ਸਾਲ ਹੋ ਗਏ ਸ਼ਾਗਿਰਦ, ਹਾਂਜੀ ਤੇ ਉਹ ਉਸਤਾਦ ਹੀ ਆ। ਬਿਲਕੁਲ ਜੀ। ਗਲਤੀਆਂ ਨਿਕਲਦੀ ਰਹੀਆਂ, ਗਲਤੀਆਂ ਹਜੇ ਵੀ ਕਢਾਈ ਦੀਆਂ। ਹਾਂਜੀ ਇਹੀ ਤੇ ਇੱਕ ਤੇ ਬਹੁਤ ਅੱਛੀ ਗੱਲ ਹੈ।
ਹਾਂਜੀ ਬਿਨਾਂ ਉਸਤਾਦ ਤੋਂ ਗੱਲ ਨਹੀਂ ਬਣਦੀ। ਗਲਤੀ ਕਢਵਾਉਣੀ ਵੀ ਬਹੁਤ ਅੱਛੀ ਗੱਲ ਹੈ, ਜੇ ਬੰਦੇ ਆਪਦੇ ਆਪ ਨੂੰ ਸਮਝਣਾ ਵੀ ਮੈਂ ਯਾਨੀ ਕਿ ਉੱਚਾ ਉਸਤਾਦ ਨੂੰ ਸਮਝਣਾ, ਫਿਰ ਉਹ ਜਿਹੜਾ ਵਾ ਉਹ ਬੰਦੇ ਨੂੰ ਫਿਰ ਸੋਚ ਉਹ ਫਿਕਰ ਵੀ ਨਹੀਂ ਆਉਂਦੀ। ਹਾਂਜੀ ਹਾਂਜੀ ਦੋ ਤੇ ਕੁ ਉਰਦੂ ਚ ਕਹੋ ਤੇ ਉਹ ਵੀ ਸੁਣਾ ਦਿਓ। ਹਾਂਜੀ ਸੁਣਾ ਦਿਓ, ਉਰਦੂ ਚ ਵੀ ਸੁਣਾ ਦਿਓ। ਇੱਕ ਤਾਂ ਆਜ਼ਾਦ ਸ਼ੇਰ ਆ ਜਿਹੜਾ ਬੱਚਿਆਂ ਦੇ ਸੁਣਨ ਵਾਲਾ ਠੀਕ ਆ। ਹਾਂਜੀ ਬਈ जिसके होंठों पे हरदम मेरा नाम था, ਹਾਂਜੀ वही चेहरा दिल को वीरान कर गया। ਆਏ ਹੈ ਕੀ ਬਾਤ। जिसके होंठों पे हरदम मेरा नाम था, ਹਾਂਜੀ वही चेहरा दिल को वीरान कर गया। ਹਾਂਜੀ जिनको मालिक ने दी छुट्टी, ਹਾਂਜੀ फारग हुए काम से, वो तो जाकर अपने घर सो गए आराम से। ਹਾਂਜੀ ते ਮਾਸ਼ਾਅੱਲਾ ਬਹੁਤ ਜਿਹੜਾ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਇਨਸ਼ਾਅੱਲਾ ਹਾਂਜੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਏਗਾ, ਤੁਹਾਡਾ ਜਿਹੜਾ ਵਾ ਉਹ ਤੁਹਾਡੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਵਾ ਤੁਸੀਂ ਕਿਤਾਬ ਤੋਂ ਦੇਖ ਕੇ ਵੀ ਸੁਣਾ ਸਕਦੇ ਹੋ, ਕਿਉਂਕਿ ਵੀ ਕਾਫੀ ਦੇਰ ਹੋ ਗਈ ਹੈ, ਸੰਨ 2000 ਤੋਂ ਤੁਸੀਂ ਲਿਖਦੇ ਆ ਰਹੇ ਹੋ। ਪੇਪਰਾਂ ਤੇ ਲਿਖਿਆ ਵਾ, ਪੇਪਰਾਂ ਤੋਂ ਪੜ੍ਹ ਕੇ ਜਿਹੜਾ ਸੌਖਾ ਹੈ। ਹਾਂਜੀ ਹਾਂ, ਨਹੀਂ ਕੋਈ ਐਸਾ ਮਸਲਾ ਨਹੀਂ ਹੈ, ਕਿਉਂਕਿ ਵੀ ਹਰ ਚੀਜ਼ ਬੰਦਾ ਜ਼ਿਹਨ ਦੇ ਵਿੱਚ ਵੀ ਨਹੀਂ ਨਾ ਹਰ ਟਾਈਮ ਰੱਖ ਸਕਦਾ। ਫਿਰ ਇਨਸ਼ਾਅੱਲਾ ਤੁਸੀਂ ਅਸੀਂ ਉਹ ਤੁਹਾਨੂੰ ਸੁਣਾਵਾਂਗੇ ਜਿਵੇਂ ਜਿਵੇਂ ਵੀ ਜ਼ਰੂਰਤ ਹਾਂਜੀ, ਪਈ। ਜਿੱਦਾਂ ਜਿੱਦਾਂ ਤੁਹਾਡੇ ਕੋਲ ਜਿੱਦਾਂ ਜਿੱਦਾਂ ਟਾਈਮ ਨਿਕਲਿਆ, ਕਿਉਂਕਿ ਬਿਜ਼ੀ ਹੋ, ਤੇ ਉਸ ਤਰੀਕੇ ਨਾਲ ਫਿਰ ਇਨਸ਼ਾਅੱਲਾ ਜਿਹੜੀ ਆਪਣੀ ਹਫਤੇ 'ਚ ਇੱਕ ਦੀ ਨਸ਼ਿਸਤ ਹੋਏਗੀ। ਤੇ ਥੈਂਕ ਯੂ ਵੈਰੀ ਮਚ, ਤੇ ਠੀਕ ਹੈ ਜੀ, ਸਾਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼। ਅੱਲਾਹ।